25 ਸਾਲ ਪਹਿਲਾਂ 11 ਮਈ 1998 ਨੂੰ ਸਾਡੇ ਪੰਜਾਬ ਜਿੱਥੇ ਸਾਡੀ ਸਿਵਲਾਈਜੇਸ਼ਨ ਦਾ ਪੰਗੂੜਾ ਹੈ, ਸਾਡੇ ਬੈਕਯਾਰਡ ਦੇ ਵਿੱਚ ਪੋਖਰਾਨ ਰਾਜਸਥਾਨ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 5 ਨਿਊਕਲੀਅਰ ਧਮਾਕੇ ਕਰਕੇ ਭਾਰਤ ਨੇ ਇਹ ਦੁਨੀਆ ਨੂੰ ਐਲਾਨੀਆ ਦੱਸ ਦਿੱਤਾ ਕਿ ਅਸੀਂ ਹੁਣ ਨਿਊਕਲੀਅਰ ਪਾਵਰ ਹੈ। ਪਾਕਿਸਤਾਨ ਨੇ ਲਗਭਗ 2 ਹਫ਼ਤੇ ਬਾਅਦ ਬਲੋਚਿਸਤਾਨ ਦੇ ਸ਼ਗਾਈ ਡੈਜ਼ਰਟ ਦੇ ਵਿੱਚ ਇਹਨਾਂ ਨੇ 5 ਕੀਤੇ 2 ਦਿਨਾਂ ਦੇ ਵਿੱਚ, ਉਹਨਾਂ ਨੇ ਇੱਕੋ ਦਿਨ 'ਚ 6 ਕੀਤੇ। ਚਾਈਨਾ ਪਹਿਲਾਂ ਹੀ ਨਿਊਕਲੀਅਰ ਪਾਵਰ ਬਣ ਗਿਆ ਸੀ, ਇੰਡੀਆ ਔਰ ਪਾਕਿਸਤਾਨ ਨੇ ਨਿਊਕਲੀਅਰ ਪਾਵਰ ਬਣ ਕੇ ਇਹਨਾਂ ਹੁਣ ਤਿੰਨੋਂ ਹੀ ਨਿਊਕਲੀਅਰ ਪਾਵਰ ਦੇ ਵਿੱਚ ਅਸੀਂ ਇੱਕ ਸੈਂਡਵਿਚ ਵਾਂਗ ਫਸ ਗਏ। ਪਾਕਿਸਤਾਨ ਦੇ ਵੱਲੋਂ ਕਿਸੇ ਸਟੇਜ ਦੇ ਉੱਤੇ ਅੱਕ ਕੇ ਜੋ ਵਰਤਾਰਾ ਇਹ ਕਰ ਰਹੇ ਨੇ, ਜੇ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਤੱਕ ਜਾਂਦੇ ਨੇ, ਤੇ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ। ਔਰ ਉਸ ਹਾਲਤ ਦੇ ਵਿੱਚ ਕੋਈ ਵੀ ਜਿਹੜੀ ਜੰਗ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੈ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗੀ। ਅਮਨ ਤੋਂ ਬਿਨਾਂ ਸਟੇਬਿਲਿਟੀ ਨਹੀਂ ਹੁੰਦੀ, ਸਟੇਬਿਲਿਟੀ ਤੋਂ ਬਿਨਾਂ ਪ੍ਰੋਸਪੈਰਿਟੀ ਨਹੀਂ, ਖੁਸ਼ਹਾਲੀ ਨਹੀਂ ਹੁੰਦੀ। ਔਰ ਉਹਦਾ ਇੱਕੋ ਇੱਕ ਜਿਹੜਾ ਸੋਲਿਊਸ਼ਨ ਹੈ ਉਹ ਅੱਜ ਸਮਝ ਆ ਜਾਏ, ਹੋਰ ਖਵਾਰੀਬਾਦ ਆਏ ਜਾਂ ਫਿਰ ਉਹ ਡੰਡਿਆਂ ਸੋਟੀਆਂ ਵਾਲੀ ਲੜਾਈ ਤੱਕ ਪਹੁੰਚ ਜਾਏ ਤਾਂ ਹੁਣ ਰੱਬ ਜਾਣਦਾ, ਉਹ ਇਹੀ ਹੈ ਕਿ ਬਫਰ ਸਟੇਟ ਖਾਲਿਸਤਾਨ ਜੇ ਇਸ ਵਿਚਾਲੇ ਹੁੰਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 11 ਮਈ 1998 ਨੂੰ ਭਾਰਤ ਨੇ ਪੋਖਰਾਨ ਰਾਜਸਥਾਨ ਵਿੱਚ ਨਿਊਕਲੀਅਰ ਬੰਬ ਧਮਾਕੇ ਕਰਕੇ ਸਾਊਥ ਏਸ਼ੀਆ ਨੂੰ ਨਿਊਕਲੀਅਰ ਦੌੜ ਵੱਲ ਧੱਕ ਦਿੱਤਾ ਸੀ। ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ ਬਲੋਚਿਸਤਾਨ ਵਿੱਚ 6 ਬੰਬ ਧਮਾਕੇ ਕਰਕੇ ਆਪਣੇ ਨਿਊਕਲੀਅਰ ਹੋਣ ਦਾ ਝੰਡਾ ਗੱਡ ਦਿੱਤਾ ਸੀ। ਸੋ ਇਹਨਾਂ 25 ਵਰ੍ਹਿਆਂ ਵਿੱਚ ਜਿੱਥੇ ਦੋਨਾਂ ਮੁਲਕਾਂ ਦਾ ਨਿਊਕਲੀਅਰ ਜ਼ਖੀਰਾ ਵਧਿਆ ਹੈ, ਉੱਥੇ ਆਪਸੀ ਤਣਾਅ ਵੀ ਬਹੁਤ ਵਧਿਆ ਹੈ। ਸੋ ਸਿੱਖ ਹੋਮਲੈਂਡ ਪੰਜਾਬ, ਭਾਰਤ, ਪਾਕਿਸਤਾਨ ਤੇ ਚੀਨ 3 ਨਿਊਕਲੀਅਰ ਤਾਕਤਾਂ ਵਿੱਚ ਸੈਂਡਵਿਚ ਬਣਿਆ ਪਿਆ ਹੈ। ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੀ ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀ ਗਰੰਟੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਨਿਊਕਲੀਅਰ ਲਫ਼ਜ਼ ਤਾਂ ਬਾਅਦ 'ਚ ਆਇਆ। ਇੱਕ ਜ਼ਮਾਨਾ ਸੀ ਕਿ ਲਫ਼ਜ਼ ਐਟਮ ਬੰਬ ਇਸਤੇਮਾਲ ਹੁੰਦਾ ਸੀ। ਔਰ ਜਦੋਂ ਅਸੀਂ ਸਕੂਲੀ ਆਪਣੀ ਵਿੱਦਿਆ ਲੈਂਦੇ ਸੀ, ਉਦੋਂ ਸਭ ਤੋਂ ਖੌਫਨਾਕ ਜਿਹੜਾ ਚੈਪਟਰ ਹੁੰਦਾ ਸੀ ਉਸ ਦੇ ਵਿੱਚ ਜਿਹੜਾ ਹੈ ਉਹ ਇਹੀ ਹੁੰਦਾ ਸੀ ਕਿ ਜਿਉਂ ਹੀ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਜਰਮਨ ਦੀਆਂ ਫੌਜਾਂ ਮਾਸਕੋ ਦੇ ਵਿੱਚ ਫਸੀਆਂ, ਰੂਸ ਵਾਲਿਆਂ ਨੇ ਆਪਣੀ ਟੈਕਨੀਕ ਇਸਤੇਮਾਲ ਕੀਤੀ, ਉਹ ਪੁਲ ਸਾੜਦੇ ਗਏ, ਪਿੱਛੇ ਹਟ ਗਏ। ਠੰਡ ਦਾ ਮੌਸਮ ਸੀ ਔਰ ਰੂਸ ਦੀ ਫੌਜ ਉੱਥੇ ਫਸ ਗਈ ਜਿਵੇਂ ਕਦੇ ਨੈਪੋਲੀਅਨ ਦੀ ਫੌਜ ਫਸੀ ਸੀ। ਫਿਰ ਸੀ ਕਿ ਜੀ ਅਮਰੀਕਾ ਨੇ, ਜਿਹੜੀ ਉਸ ਵੇਲੇ ਇੱਕੋ ਇੱਕ ਪਾਵਰ ਸੀ ਜਿਹਦੇ ਕੋਲ ਐਟਮ ਬੰਬ ਸੀ, ਉਹਨਾਂ ਨੇ ਜਾਪਾਨ ਦੇ 2 ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਉੱਤੇ ਜਿਹੜਾ ਉਹ ਬੰਬ ਸੁੱਟੇ। ਔਰ ਫਿਰ ਇਹ ਹੁੰਦਾ ਸੀ ਕਿ ਜਿੱਥੇ ਇਹ ਬੰਬ ਸੁੱਟੇ ਗਏ ਉੱਥੇ ਅੱਜ ਤੱਕ ਵੀ ਜਿਹੜੀਆਂ ਅਗਲੀਆਂ ਜਨਰੇਸ਼ਨਾਂ ਨੇ, ਔਰ ਭਾਰੀ ਤਬਾਹੀ ਹੋਈ, ਲੱਖਾਂ ਲੋਕ ਮਰੇ, ਲੇਕਿਨ ਜੇ ਅੱਜ ਤੱਕ ਵੀ ਉੱਥੇ ਕੁਝ ਪੈਦਾ ਨਹੀਂ ਹੁੰਦਾ, ਜਾਂ ਜਿਹੜੇ ਅੱਗੋਂ ਬੱਚੇ ਵੀ ਜਿਹੜੇ ਥੋੜ੍ਹੇ ਬਹੁਤ ਸਰਵਾਈਵ ਵੀ ਕਰ ਗਏ, ਉਹਨਾਂ ਦੀਆਂ ਅਗਲੀਆਂ ਜਨਰੇਸ਼ਨਾਂ ਵੀ ਵਿੰਗੇ ਟੇਢੇ ਜੰਮਦੇ ਨੇ, ਡਿਫਾਰਮਿਟੀਜ਼ ਨੇ, ਜੈਨੇਟਿਕ ਡਿਫੈਕਟ ਨੇ ਔਰ ਦੂਸਰੇ ਨੇ। ਔਰ ਫਿਰ ਟੂਵਰਡਸ ਦਾ ਐਂਡ ਇਹੀ ਹੁੰਦਾ ਸੀ ਕਿ ਵੀ ਸਾਨੂੰ ਨਿਊਕਲੀਅਰ ਫਰੀ ਵਰਲਡ ਦੇ ਲਈ ਜਾਂ ਐਟਮ ਫਰੀ ਸੰਸਾਰ ਦੇ ਲਈ। ਔਰ ਫਿਰ ਜਦੋਂ ਕਿਤੇ ਐਲਬਰਟ ਆਇਨਸਟਾਈਨ ਨੂੰ ਪੜ੍ਹਾਇਆ ਜਾਂਦਾ ਸੀ, ਔਰ ਮੈਂ ਪਿਛਲੇ ਦਿਨਾਂ 'ਚ ਦੇਖ ਵੀ ਰਿਹਾ ਸੀ ਕਿ ਮਰਨ ਤੋਂ ਪਹਿਲਾਂ ਕਿਹਦੀ ਕੀ ਸਟੇਟਮੈਂਟ ਆਈ। ਸੋ ਐਲਬਰਟ ਆਇਨਸਟਾਈਨ, ਜਿਸ ਨੇ ਮੈਥਮੈਟਿਕਸ ਦਾ ਜਿਹੜਾ ਉਹ ਸਿਧਾਂਤ ਵੀ ਦਿੱਤਾ, ਲੇਕਿਨ ਜਿਨ੍ਹਾਂ ਦੇ ਇਹ ਸਾਰੇ, ਜਦੋਂ ਅਸੀਂ ਕਿਨੇ ਡਾਇਨਾਮਾਈਟ ਕੱਢਿਆ, ਕਿਨੇ ਕੀ ਕੀਤਾ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਐਲਬਰਟ ਆਇਨਸਟਾਈਨ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ, ਔਰ ਅਖੀਰਲੀ ਉਹਨਾਂ ਦੀ ਕੋਟ ਇਹ ਹੁੰਦੀ ਹੈ ਕਿ ਤੁਸੀਂ ਸਮਝਦੇ ਹੋ ਕਿ ਤੀਸਰਾ ਸੰਸਾਰ ਜੰਗ ਹੋਏਗਾ? ਜੇ ਹੋਇਆ ਤੇ ਉਹਦੇ 'ਚ ਕੀ ਹੋਏਗਾ? ਤਾਂ ਉਹਨੇ ਕਿਹਾ ਕਿ ਜੀ ਮੈਨੂੰ ਇਹ ਤਾਂ ਨਹੀਂ ਪਤਾ ਤੀਸਰਾ ਸੰਸਾਰ ਜੰਗ ਕਦੋਂ ਹੋਏਗਾ ਤੇ ਕਿਵੇਂ ਹੋਏਗਾ, ਪਰ ਇੰਨਾ ਮੈਨੂੰ ਪਤਾ ਹੈ ਵੀ ਚੌਥਾ ਸੰਸਾਰ ਜੰਗ ਜਿਹੜਾ ਹੈ ਉਹ ਪੱਥਰਾਂ ਤੇ ਡੰਡਿਆਂ ਨਾਲ ਲੜਿਆ ਜਾਏਗਾ। ਸੋ ਜ਼ਾਹਰ ਹੈ ਕਿ ਵੀ ਥਰਡ, ਕਿਉਂਕਿ ਉਦੋਂ ਤੱਕ ਇਕੱਲਾ ਅਮਰੀਕਾ ਹੀ ਐਟੋਮਿਕ ਪਾਵਰ ਨਹੀਂ ਸੀ ਰਿਹਾ, ਉਸ ਤੋਂ ਬਾਅਦ ਦੂਸਰਿਆਂ ਨੇ ਵੀ ਡਿਵੈਲਪ ਕੀਤੀ। ਔਰ ਇਹ ਆਇਨਸਟਾਈਨ ਦਾ ਕਹਿਣਾ ਸੀ ਕਿ ਵੀ ਜਿਹੜਾ ਵੀ ਵਾਰ ਹੋਏਗੀ ਅਲਟੀਮੇਟਲੀ ਉਹਦੇ 'ਚ ਨਿਊਕਲੀਅਰ
ਇੱਕ ਆਪਸ਼ਨ ਹੋਏਗੀ ਔਰ ਸੰਸਾਰ ਦੀ ਮੁਕੰਮਲ ਤਬਾਹੀ ਹੋਏਗੀ ਤੇ ਬੰਦੇ ਦੀ ਫਿਰ ਜਿਹੜੀ ਸ਼ੁਰੂਆਤ ਉਵੇਂ ਹੀ ਜਿੱਥੋਂ ਸ਼ੁਰੂ ਕੀਤਾ ਪੱਥਰਾਂ ਔਰ ਡੰਡਿਆਂ ਵਾਲੀ ਲੜਾਈ ਹੋਏਗੀ। ਇਹ ਆਇਨਸਟਾਈਨ ਦਾ ਕਹਿਣਾ ਸੀ। ਔਰ ਅਸੀਂ ਮੌਜੂਦਾ ਪੀਰੀਅਡ ਦੇ ਵਿੱਚ ਦੇਖਿਆ ਕਿ ਭਾਈ ਜਦੋਂ ਕਿ ਰੂਸ ਨੇ ਯੂਕਰੇਨ ਦੇ ਉੱਤੇ ਧਾਵਾ ਬੋਲਿਆ ਔਰ ਯੂਕਰੇਨ ਦੀ ਮਦਦ ਦੇ ਉੱਤੇ ਨੈਟੋ, ਅਮਰੀਕਾ ਜਾਂ ਦੂਜਾ, ਲੇਕਿਨ ਬਾਰ-ਬਾਰ ਜਿਹੜੇ ਲੋਕ ਵਾਚ ਡੌਗਸ ਨੇ, ਨਿਊਕਲੀਅਰ ਵਾਚ ਡੌਗਸ, ਉਹ ਇਹਦੀ ਗੱਲ ਕਰਦੇ ਨੇ ਵੀ ਕਿਸੇ ਵੇਲੇ ਵੀ ਜੇ ਰੂਸ ਨੂੰ ਇਹ ਲੱਗਾ, ਔਰ ਰੂਸ ਨੇ ਇਹ ਗੱਲ ਕਲੀਅਰ ਵੀ ਕੀਤੀ ਹੋਈ ਹੈ ਕਿ ਉਹ ਨਿਊਕਲੀਅਰ ਵੀ ਉਹਨੇ ਐਜ਼ ਏ ਆਪਸ਼ਨ ਰੱਖੀ ਹੋਈ ਹੈ। ਸੋ ਮਤਲਬ ਇਹ ਹੈ ਕਿ ਵੀ ਨਿਊਕਲੀਅਰ ਜਾਂ ਦੂਜੇ ਦੇ ਥੱਲੇ ਭਾਵੇਂ ਹੁਣ ਕੱਲਾ ਉਹ ਬੰਬਾਂ ਵਾਲਾ ਕਨਸੈਪਟ ਤਾਂ ਨਹੀਂ ਹੈ, ਹੁਣ ਤਾਂ ਨਿਊਕਲੀਅਰ ਵਾਰ ਹੈਡਸ ਹੁੰਦੇ ਨੇ, ਤੁਸੀਂ ਮਿਸਲ ਦੇ ਉੱਤੇ ਉਹਨੂੰ ਲਾਉਂਦੇ ਹੋ, ਉਹ ਡਿਲੀਵਰ, ਪਰ ਉਹਦੀ ਜਿਹੜੀ ਹਾਰਮਫੁਲ ਉਹਦੇ ਵਿਚਲੇ ਕੰਟੈਂਟ ਨੇ, ਉਹਨਾਂ ਨੇ ਕੋਈ ਵੀਜ਼ਾ ਤਾਂ ਨਹੀਂ ਲੈਣਾ ਕਿ ਉਹਨੇ ਕਿੱਥੇ ਤੱਕ ਮਹਿਦੂਦ ਹੋਣਾ, ਉਹ ਤਾਂ ਦੁਨੀਆ ਭਰ 'ਚ ਫਿਜ਼ਾ ਰਾਹੀਂ ਹਰ ਥਾਂ ਪਹੁੰਚ ਜਾਂਦਾ। ਔਰ ਕੱਲਾ ਉਸ ਜ਼ਮਾਨੇ ਜਦੋਂ ਅਸੀਂ 75 ਸਾਲ ਪਹਿਲਾਂ ਦੀ ਗੱਲ ਕਰਦੇ, ਉਦੋਂ ਤਾਂ ਸਿਰਫ ਅਮਰੀਕਾ ਦੇ ਕੋਲ ਐਟਮ ਬੰਬ ਸੀ ਔਰ ਉਹ ਵੀ ਕਰੂਡ ਕਿਸਮ ਦੇ ਬੰਬ ਸੀ। ਹੁਣ ਜੇ ਤੁਸੀਂ ਦੇਖੋ ਕਿ ਬਈ ਪੰਜੋ ਹੀ ਜਿਹੜੀਆਂ ਨਿਊਕਲੀਅਰ ਕਲੱਬ ਹੈ ਜਿਹਦੇ 'ਚ ਅਮਰੀਕਾ, ਰੂਸ, ਚੀਨ, ਫਰਾਂਸ, UK, ਉਹ ਤਾਂ ਨਿਊਕਲੀਅਰ ਹੈ ਹੀ ਨੇ, ਇਹੀ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਬਣ ਗਈ ਕਲੱਬ 'ਚ ਜਾਣ ਦੀ। ਫਿਰ ਅਸੀਂ ਦੇਖਦੇ ਹਾਂ ਇਜ਼ਰਾਈਲ, ਇੱਕ ਨਿਊਕਲੀਅਰ ਪਾਵਰ, ਨਾਰਥ ਕੋਰੀਆ, ਔਰ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਅਸੀਂ 11 ਮਈ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਤੇ ਅੱਜ ਤੋਂ ਠੀਕ 25 ਸਾਲ ਪਹਿਲਾਂ 11 ਮਈ 1998 ਨੂੰ ਸਾਡੇ ਪੰਜਾਬ, ਜਿੱਥੇ ਸਾਡੀ ਸਿਵਲਾਈਜੇਸ਼ਨ ਦਾ ਪੰਗੂੜਾ ਹੈ, ਸਾਡੇ ਬੈਕਯਾਰਡ ਦੇ ਵਿੱਚ ਪੋਖਰਾਨ, ਰਾਜਸਥਾਨ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪਹਿਲੇ 3 ਨਿਊਕਲੀਅਰ ਧਮਾਕੇ ਕੀਤੇ, ਫਿਰ 2 ਦਿਨ ਬਾਅਦ 13 ਨੂੰ ਫਿਰ ਕੀਤੇ, ਔਰ ਇਸ ਤਰ੍ਹਾਂ 5 ਨਿਊਕਲੀਅਰ ਧਮਾਕੇ ਕਰਕੇ ਭਾਰਤ ਨੇ ਇਹ ਦੁਨੀਆ ਨੂੰ ਐਲਾਨੀਆਂ ਦੱਸ ਦਿੱਤਾ ਕਿ ਅਸੀਂ ਹੁਣ ਨਿਊਕਲੀਅਰ ਪਾਵਰ ਹੈ। ਔਰ ਉਸ ਵੇਲੇ ਭਾਰਤ ਇਹ ਸਮਝਦਾ ਸੀ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਇੱਕ ਬਲਫ ਹੈ, ਇਹਨਾਂ ਕੋਲ ਨਹੀਂ ਹੈ। ਲੇਕਿਨ ਉਹੀ ਪਾਕਿਸਤਾਨ ਜਿਹਨੇ 1971 ਦੀ ਜੰਗ ਤੋਂ ਬਾਅਦ ਭੁੱਟੋ ਨੇ ਇਸ ਵੱਲ ਕੰਮ ਸ਼ੁਰੂ ਕੀਤਾ ਸੀ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਈਵਨ ਡਿਊਰਿੰਗ ਜਦੋਂ ਕਿ 1979 ਤੋਂ 1999 ਤੱਕ ਅਫਗਾਨਿਸਤਾਨ ਕ੍ਰਾਈਸਿਸ ਚੱਲ ਰਿਹਾ ਸੀ, ਅਮਰੀਕਾ ਔਰ ਪਾਕਿਸਤਾਨ ਟੁਗੈਦਰ ਲੜ ਰਹੇ ਸੀ ਮੁਜਾਹਿਦੀਨ ਬਣਾ ਕੇ, ਪਰ ਜ਼ਿਆਉਲ ਹੱਕ ਦੇ ਪੀਰੀਅਡ 'ਚ ਵੀ ਇਹ ਜਿਹੜੀ ਜਿਸ ਨੂੰ ਜਿਹੜਾ ਐਨਰਿਚ ਕੀਤਾ ਜਾਂਦਾ ਯੂਰੇਨੀਅਮ ਬੇਸਡ ਐਨਰਿਚਮੈਂਟ ਪ੍ਰੋਗਰਾਮ, ਉਹ ਜਾਰੀ ਰਿਹਾ ਔਰ ਪਾਕਿਸਤਾਨ ਦੇ ਕੋਲ ਸਲਾਹੀਅਤ ਸੀ ਕਰਨ ਦੀ। ਲੇਕਿਨ ਪਾਕਿਸਤਾਨ ਵੈਸੇ ਤਾਂ ਡੇਅਰ ਹੀ ਨਹੀਂ ਸੀ ਕਰ ਸਕਦਾ ਕਿ ਵੀ ਆਪਣੇ ਤੌਰ ਤੇ ਉਹ ਨਿਊਕਲੀਅਰ ਕਰੇ ਧਮਾਕਾ, ਲੇਕਿਨ ਭਾਰਤ ਨੇ ਜਿਹਨੇ ਸਮਝਿਆ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਜਿਉਂ ਹੀ ਇਹ ਕੀਤਾ, ਪਾਕਿਸਤਾਨ ਨੇ ਲਗਭਗ 2 ਹਫ਼ਤੇ ਬਾਅਦ ਬਲੋਚਿਸਤਾਨ ਦੇ ਸ਼ਗਾਈ ਡੈਜ਼ਰਟ ਦੇ ਵਿੱਚ ਇਹਨਾਂ ਨੇ 5 ਕੀਤੇ 2 ਦਿਨਾਂ ਦੇ ਵਿੱਚ, ਉਹਨਾਂ ਨੇ ਇੱਕੋ ਦਿਨ 'ਚ 6 ਕੀਤੇ, ਔਰ ਪੂਰੇ ਜਿਵੇਂ ਉਹਦਾ ਉਹ ਸਾਰੇ ਸਾਹਮਣੇ ਆਇਆ ਫੋਟੋਗ੍ਰਾਫੀ ਜਾਂ ਦੂਜਿਆਂ ਰਾਹੀਂ, ਬਿਲਕੁਲ ਫਾਈਨ ਉਹਨਾਂ ਦੀ ਜਿਹੜੀ ਹੈ ਉਹ ਨਿਊਕਲੀਅਰ ਐਨਰਿਚਮੈਂਟ ਦਾ ਨਤੀਜਾ ਸੀ। ਹੁਣ ਇਸ ਸਾਰੇ ਨੇ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਦਿੱਤਾ। ਇਹ ਨਹੀਂ ਹੈ ਵੀ ਨਿਊਕਲੀਅਰ ਜਿਵੇਂ ਅਸੀਂ ਕਿਹਾ ਵੀ ਉਹ ਤਾਂ 5 ਦੇ ਕੋਲ ਤਾਂ ਹੈ ਹੀ ਸੀ, ਇਜ਼ਰਾਈਲ ਦੇ ਕੋਲ ਵੀ ਹੈ, ਨਾਰਥ ਕੋਰੀਆ ਦੇ ਕੋਲ ਵੀ ਹੈ, ਔਰ ਇਸ ਸਾਰੇ ਦੇ ਨਾਲ ਇੰਡੀਆ ਪਾਕਿਸਤਾਨ ਦੋਨਾਂ ਦਾ ਨਿਊਕਲੀਅਰ ਹੋਣਾ, ਇਸ ਨੇ ਸਾਡੇ ਖਿੱਤੇ ਨੂੰ, ਸਾਊਥ ਏਸ਼ੀਅਨ, ਔਰ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ, ਬੇਸ਼ੱਕ ਇਨਸਾਨੀਅਤ ਦੇ ਤੌਰ ਤੇ ਸਾਡੇ ਸਾਹਮਣੇ ਸਰਬੱਤ ਦਾ ਭਲਾ ਇਹ ਸਿਧਾਂਤ ਹੈ, ਪਰ ਸਾਡਾ ਆਪਣਾ ਹੋਮਲੈਂਡ, ਆਪਣੀ ਸਾਡੀ ਰਿਆਇਆ, ਆਪਣੇ ਸਾਡੇ ਲੋਕ, ਆਪਣੀ ਸਾਡੀ ਪ੍ਰਜਾ, ਉਹ ਤਾਂ ਉਸ ਧਰਤੀ ਦੇ ਉੱਤੇ ਹੈ। ਔਰ ਜੇ ਅਸੀਂ ਲਹਿੰਦੇ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਸਾਡਾ ਇਤਿਹਾਸਕ ਵਿਰਸਾ, ਸਾਡਾ ਮੱਕਾ ਮਦੀਨਾ ਉੱਥੇ ਨੇ, ਔਰ ਅਸੀਂ ਇਹਨਾਂ ਤਿੰਨੋਂ ਹੀ, ਚਾਈਨਾ ਪਹਿਲਾਂ ਹੀ ਨਿਊਕਲੀਅਰ ਪਾਵਰ ਬਣ ਗਿਆ ਸੀ, ਇੰਡੀਆ ਔਰ ਪਾਕਿਸਤਾਨ ਨੇ ਨਿਊਕਲੀਅਰ ਪਾਵਰ ਬਣ ਕੇ, ਇਹਨਾਂ ਹੁਣ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿੱਚ ਅਸੀਂ ਇੱਕ ਸੈਂਡਵਿਚ ਵਾਂਗ ਫਸ ਗਏ। ਔਰ ਹੁਣ ਇਹਨਾਂ ਤਿੰਨਾਂ ਦੀ ਜੇ ਹਿਸਟਰੀ ਦੇਖਣੀ ਹੋਏ, ਚਾਈਨਾ ਔਰ ਭਾਰਤ ਦਾ ਟਕਰਾਅ ਜਿਹੜਾ ਉਹ ਅੱਜ ਤੱਕ ਜਿਹੜੀ ਉਹਨਾਂ ਦੀ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ, ਉਹ ਉਹਦੇ ਤੇ ਐਗਰੀਮੈਂਟ ਹੀ ਨਹੀਂ ਹੈ। ਉਹਦਾ ਹੀ ਨਤੀਜਾ ਸੀ ਕਿ 1959 'ਚ ਦਲਾਈ ਲਾਮਾ ਤਿੱਬਤ ਤੋਂ ਜਿਹੜਾ ਦੌੜ ਕੇ ਆਇਆ, ਚਾਈਨਾ ਨਾਲ ਹੌਸਟਿਲਿਟੀ ਹੋਈ, 62 ਦੇ ਵਿੱਚ ਟਕਰਾਅ ਹੋਇਆ, ਔਰ ਭਾਰਤ ਨੇ ਕਿੰਨਾ 35,000 ਸਕੁਅਰ ਮਾਈਲ ਟੈਰੀਟਰੀ ਤੋਂ ਜ਼ਿਆਦਾ ਇਲਾਕਾ ਗਵਾਇਆ ਉਹਨਾਂ ਦੇ ਕਹਿਣ ਮੁਤਾਬਕ। ਫਿਰ ਅਸੀਂ ਆਪਣੇ ਤਾਜ਼ਾ
ਜਦੋਂ ਕੋਵਿਡ ਦੀ ਇੱਕ ਪਾਸੇ ਸ਼ੁਰੂਆਤ ਹੁੰਦੀ ਹੈ, ਉਹ ਗਲਵਾਨ ਵੈਲੀ 'ਚ ਕੀ ਹੁੰਦਾ ਹੈ, ਔਰ 2000 ਸਕੁਅਰ ਮਾਈਲ ਤੋਂ ਜ਼ਿਆਦਾ ਇਲਾਕਾ ਜਿਹੜਾ ਭਾਰਤ ਨੇ ਇਹਨਾਂ ਦਿਨਾਂ 'ਚ ਗਵਾਇਆ, ਔਰ ਨਤੀਜਾ ਪੂਰਾ ਇਸ ਵੇਲੇ ਟੈਨਸ਼ਨ ਬਿਲਟ ਹੋਈ ਹੈ। ਚਾਈਨਾ ਔਰ ਪਾਕਿਸਤਾਨ ਉਹ ਟੁਗੈਦਰ ਆਏ, ਔਰ ਦੂਸਰਾ ਸੋ ਉਹ ਇੱਕ ਆਪਣੇ ਪਾਸੇ ਹੌਸਟੈਲਿਟੀ ਚਾਈਨਾ ਔਰ ਇੰਡੀਆ ਦੇ ਵਿਚਾਲੇ, ਔਰ ਹੁਣ ਜਦੋਂ ਕਿ ਇੰਡੀਆ ਅਮਰੀਕਾ ਦਾ ਐਲਾਈ ਬਣ ਕੇ ਚਾਈਨਾ ਦੇ ਖਿਲਾਫ ਭੁਗਤ ਰਿਹਾ, ਤੇ ਇਹ ਪੋਸੀਬਿਲਿਟੀ ਦੋਨਾਂ ਦੇ ਵਿੱਚ ਕਨਫਰੰਟੇਸ਼ਨ ਦੀ ਹੋਰ ਵੀ ਵਧੀ। ਹੁਣ ਜੇ ਇਹ ਠੀਕ ਹੈ ਕਿ ਚਾਈਨਾ ਔਰ ਪਾਕਿਸਤਾਨ ਇੱਕੋ ਪੇਜ ਤੇ ਨੇ, ਉਹ ਦੋਸਤੀ ਪਹਾੜਾਂ ਤੋਂ ਉੱਚੀ, ਸਮੁੰਦਰ ਤੋਂ ਗਹਿਰੀ, ਪਰ ਭਾਰਤ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਦੇਖੋ ਕਿਸ ਹੱਦ ਤੱਕ ਡਿਟੀਰੀਓਰੇਟ ਹੋਈ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਉਹ ਕਸ਼ਮੀਰ ਦਾ ਮੁੱਦਾ ਸੀ। ਹੁਣ ਜਦੋਂ ਇੰਡੀਅਨ ਬੈਠੇ ਇਹ ਧਮਕੀ ਦਿੰਦੇ ਨੇ ਜੀ ਅਸੀਂ ਤਾਂ ਇੰਡਸ ਵਾਟਰ ਟ੍ਰੀਟੀ ਵੀ ਸਕ੍ਰੈਪ ਕਰ ਦਿਆਂਗੇ, ਜਦੋਂ ਇੰਡੀਅਨ ਹਕੂਮਤ ਪਾਕਿਸਤਾਨ ਦੇ ਬਲੋਚਿਸਤਾਨ ਮੁੱਦੇ ਦੇ ਉੱਤੇ ਉਹਨਾਂ ਦੇ ਦਹਿਸ਼ਤਗਰਦਾਂ ਨੂੰ ਸ਼ਹਿ ਦਿੰਦੀ ਹੈ, ਜਾਂ ਜਿਸ ਹੱਦ ਤੱਕ ਬਿਟਰਨੈਸ ਔਰ ਜਿਹੜੀ ਆ ਨੈਗੇਟਿਵਿਟੀ ਇੰਡੀਆ ਭਾਰਤ ਦੇ ਮੁਸਲਮਾਨਾਂ ਨਾਲ ਕਰ ਰਿਹਾ, ਜੋ ਕਸ਼ਮੀਰ ਦੇ ਮੁੱਦੇ ਤੇ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370-35A ਖਤਮ ਕਰਕੇ ਕੀਤਾ, ਔਰ ਈਵਨ ਹਾਲੀਆ ਹੀ ਜਦੋਂ ਕਿ ਪਾਕਿਸਤਾਨ ਦਾ ਫੋਰਨ ਮਿਨਿਸਟਰ ਬਿਲਾਵਲ ਭੁੱਟੋ ਜ਼ਰਦਾਰੀ ਗੋਆ SCO ਦੀ ਮੀਟਿੰਗ ਲਈ ਆਉਂਦਾ ਹੈ, ਜਿਵੇਂ ਉਹਨੂੰ ਜ਼ਲੀਲ ਕੀਤਾ ਜਾਂਦਾ ਹੈ, ਔਰ ਜਿਸ ਕਿਸਮ ਦਾ ਅੱਜ ਵੀ ਜਦੋਂ ਹਾਲਾ ਪਾਕਿਸਤਾਨ ਦਾ ਇੱਕ ਆਪਣਾ ਇੰਟਰਨਲ ਕ੍ਰਾਈਸਿਸ ਚੱਲ ਰਿਹਾ, ਲੇਕਿਨ ਜੇ ਤੁਸੀਂ ਭਾਰਤੀ ਮੀਡੀਆ ਦੂਸਰਾ ਤੀਸਰਾ ਦੇਖੋ, ਉਹ ਇਹ ਕਹਿ ਰਹੇ ਨੇ ਜੀ ਇਹ ਰਾਈਟ ਮੋਮੈਂਟ ਹੈ ਕਿ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਜਿਹੜਾ ਐਕਚੁਅਲੀ ਆਜ਼ਾਦ ਕਸ਼ਮੀਰ ਹੈ, ਉਹਨੂੰ ਆਕੂਪਾਈ ਕਰ ਲਓ, ਔਰ ਇਹ ਬਿਲਕੁਲ ਹਾਈ ਪੇਸ ਕਿਸਮ ਦੀ ਕ੍ਰੀਏਟ ਕੀਤੀ ਜਾ ਰਹੀ ਹੈ, ਔਰ ਇਹ ਅਕਲ ਦੇ ਅੰਨੇ ਕਿਸ ਰੁਖ 'ਚ ਜਾ ਸਕਦੇ ਨੇ, ਕਿਉਂਕਿ ਇਹਨਾਂ ਨੂੰ ਜਿਹੜੇ ਝੂਠ ਬੋਲਣ ਵਾਲੇ ਹੁੰਦੇ ਨੇ ਇੰਨਾ ਵੱਡਾ ਝੂਠ ਬੋਲਦੇ ਨੇ, ਫਿਰ ਉਸ ਝੂਠ ਤੇ ਯਕੀਨ ਵੀ ਕਰਦੇ ਨੇ। ਹੁਣ ਉਹਨਾਂ ਹਾਲਾਤਾਂ 'ਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਕੋਈ ਵੀ ਜੰਗ ਭਾਰਤ ਔਰ ਪਾਕਿਸਤਾਨ ਦੀ ਕਿਸੇ ਵੀ ਮੁੱਦੇ ਤੇ, ਉਹ ਇਹ ਦਿਲਵਦੀ ਕਰਨ ਕਸ਼ਮੀਰ ਦੇ ਵਿੱਚ, ਜਾਂ ਈਵਨ ਪਾਕਿਸਤਾਨ ਦੇ ਵੱਲੋਂ ਕਿਸੇ ਸਟੇਜ ਦੇ ਉੱਤੇ ਅੱਕ ਕੇ ਜੋ ਵਰਤਾਰਾ ਇਹ ਕਰ ਰਹੇ ਨੇ, ਜੇ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਤੱਕ ਜਾਂਦੇ ਨੇ, ਤੇ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ, ਔਰ ਉਸ ਹਾਲਤ ਦੇ ਵਿੱਚ ਕੋਈ ਵੀ ਜਿਹੜੀ ਜੰਗ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੈ, ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗੀ। ਨਿਊਕਲੀਅਰ ਜਿਹੜਾ ਉਹ ਐਜ਼ ਏ ਆਪਸ਼ਨ ਇਹ ਹੋਏਗਾ, ਔਰ ਜ਼ਾਹਰ ਹੈ ਇੰਡੀਆ ਵੀ ਨਿਊਕਲੀਅਰ ਰਿਟੈਲੀਏਟ ਕਰੇਗਾ। ਨਤੀਜਾ ਬਾਕੀ ਕੇਰਲਾ ਤੱਕ ਕੀ ਪਹੁੰਚੇਗਾ, ਜਾਂ ਅਸਾਮ ਤੱਕ ਕੀ ਪਹੁੰਚੇਗਾ, ਜਾਂ UP ਰਾਜਸਥਾਨ ਤੱਕ ਕੀ ਜਾਏਗਾ, ਪਰ ਅਸੀਂ ਜਿਹੜੇ ਬਿਲਕੁਲ ਸਾਡੀ 600 ਕਿਲੋਮੀਟਰ ਦੇ ਕਰੀਬ ਸਰਹੱਦ ਜਿਹੜਾ ਹੈ, ਔਰ ਕੱਲਾ ਇਹੀ ਨਹੀਂ ਹੈ ਕਿ ਵੀ ਕੋਈ ਬੰਬ ਸੁੱਟਣੇ ਨੇ ਉਹਨਾਂ ਨੇ। ਹੁਣ ਜੇ ਇੰਡੀਆ ਨੇ ਜੇ ਪ੍ਰਿਥਵੀ ਮਿਸਾਈਲਸ ਜਲੰਧਰ ਜਾਂ ਬਠਿੰਡੇ 'ਚ ਰੱਖੀਆਂ ਹੋਈਆਂ ਨੇ, ਸਰਫੇਸ ਟੂ ਸਰਫੇਸ, ਜਿਨ੍ਹਾਂ ਦੀ 200-300 ਕਿਲੋਮੀਟਰ ਮਾਰ ਹੈ, ਕਿਉਂਕਿ ਪਾਕਿਸਤਾਨ ਦੇ ਕੋਲ ਤਾਂ ਕੋਈ ਸਟ੍ਰੈਟੇਜਿਕ ਡੈਪਥ ਹੀ ਨਹੀਂ ਹੈ। ਤੁਸੀਂ ਅੰਮ੍ਰਿਤਸਰ ਟੂ ਕਾਬਲ ਜਿਹੜਾ ਹੈ ਉਹ ਤੋਖਰਾਮ ਤੱਕ ਜਾਂਦੇ ਹੋ, ਕਿੰਨਾ ਕੁ ਹੈ ਉਹਨਾਂ ਨੂੰ, ਔਰ ਪਾਕਿਸਤਾਨ ਕੀ ਕਰੇਗਾ ਫਿਰ? ਪਾਕਿਸਤਾਨ ਦੇ ਕੋਲ ਵੀ ਮੱਚ, ਔਰ ਜਿਹੜੀਆਂ ਇਹਨਾਂ ਦੀਆਂ ਇੰਟਰਨੈਸ਼ਨਲ ਮੋਨੀਟਰਿੰਗ ਏਜੰਸੀਜ਼ ਨੇ ਜਿਹੜੀਆਂ ਕਹਿੰਦੀਆਂ ਨੇ ਜੀ ਕਿਹਦੇ ਕੋਲ ਕਿੰਨੇ ਨਿਊਕਲੀਅਰ ਵਾਰਹੈਡ ਨੇ। ਪਾਕਿਸਤਾਨ ਕੋਲ ਅੱਜ ਵੀ ਬੇਸ਼ੱਕ ਉਹ ਸਾਈਜ਼ ਦੇ ਵਿੱਚ 5 ਗੁਣਾ ਛੋਟਾ ਹੈ, ਆਬਾਦੀ 'ਚ 6ਵਾਂ ਹਿੱਸਾ ਹੈ ਉਹਦਾ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਕੋਲ ਨਿਊਕਲੀਅਰ ਵਾਰਹੈਡ ਜ਼ਿਆਦਾ ਨੇ ਭਾਰਤ ਦੇ ਕੋਲੋਂ। ਸੋ ਜੇ ਇਹ ਪਾਕਿਸਤਾਨ ਦੀ ਹੋਂਦ ਮਿਟਾਉਣ ਦੀ ਗੱਲ ਸੋਚਦੇ ਨੇ, ਜਾਂ ਜੇ 4 ਟੁਕੜੇ ਕਰ ਦਿਓ ਜਾਂ ਆਜ਼ਾਦ ਕਸ਼ਮੀਰ, ਪਾਕਿਸਤਾਨ ਕੀ ਕਰੇਗਾ ਫਾਈਨਲ? ਔਰ ਉਹਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਕੌਣ ਭੁਗਤੇਗਾ? ਅਸੀਂ, ਕਿਉਂਕਿ ਅਸੀਂ ਵਿਚਕਾਰ ਹੈ। ਸੋ ਇਸ ਲਈ ਜਦੋਂ ਅਸੀਂ ਰਿਪੀਟਡਲੀ ਇਹ ਗੱਲ ਇੱਥੋਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਕਹਿੰਦੇ ਹਾਂ ਕਿ ਭਾਈ ਆਲਮੋਸਟ ਹੁਣ ਤਾਂ ਇੰਡੀਆ ਚੀਨ ਨੂੰ ਪਿੱਛੇ ਛੱਡ ਗਿਆ ਨਿਆਣੇ ਜੰਮਣ ਦੇ ਮਾਮਲੇ 'ਚ। ਸਭ ਤੋਂ ਜ਼ਿਆਦਾ ਆਬਾਦੀ ਹੈ, 1/3 ਦੁਨੀਆ ਤਾਂ ਉਸ ਖਿੱਤੇ 'ਚ ਹੈ, ਜੇ ਚਾਈਨਾ, ਇੰਡੀਆ, ਪਾਕਿਸਤਾਨ ਇਹ ਸਾਰੀਆਂ ਆਬਾਦੀਆਂ ਮਿਲਾ ਲਓ, ਕਿ ਭਾਈ ਜੇ ਇਸ ਲੈਵਲ ਦਾ ਜਿੱਥੇ ਸਾਰੀ ਹਿਊਮਨ ਰੇਸ ਦਾ ਇੱਕ ਇੰਨਾ ਵੱਡਾ ਹਿੱਸਾ ਜਿਹੜਾ ਆਲਮੋਸਟ ਬੈਠਾ ਹੈ, ਤੇ ਜੇ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ, ਤਿੰਨੋਂ ਹੀ ਚੀਜ਼ਾਂ ਹੈ ਇਨ ਦਾ ਸੇਮ ਆਰਡਰ। ਅਮਨ ਤੋਂ ਬਿਨਾਂ ਸਟੇਬਿਲਿਟੀ ਨਹੀਂ ਹੁੰਦੀ, ਸਟੇਬਿਲਿਟੀ ਤੋਂ ਬਿਨਾਂ ਪ੍ਰੋਸਪੈਰਿਟੀ ਨਹੀਂ ਹੁੰਦੀ, ਖੁਸ਼ਹਾਲੀ ਨਹੀਂ ਹੁੰਦੀ। ਔਰ ਉਹਦਾ ਇੱਕੋ ਇੱਕ ਜਿਹੜਾ ਸੋਲਿਊਸ਼ਨ ਹੈ ਉਹ ਅੱਜ ਸਮਝ ਆ ਜਾਏ, ਹੋਰ ਖਵਾਰੀ ਬਾਅਦ ਆਏ, ਜਾਂ ਫਿਰ ਉਹ ਡੰਡਿਆਂ ਸੋਟੀਆਂ ਵਾਲੀ ਲੜਾਈ ਤੱਕ ਪਹੁੰਚ ਜਾਏ, ਤਾਂ ਹੁਣ ਰੱਬ ਜਾਣਦਾ। ਉਹ ਇਹੀ ਹੈ ਕਿ ਬਫਰ ਸਟੇਟ ਖਾਲਿਸਤਾਨ ਜੇ ਇਸ ਵਿਚਾਲੇ ਹੁੰਦੀ ਹੈ, ਫਿਰ ਇੰਡੀਆ ਔਰ ਪਾਕਿਸਤਾਨ ਦੋਨਾਂ ਦੇ ਬਾਰਡਰ ਵੀ ਟੁੱਟ ਜਾਂਦੇ ਨੇ ਆਪਸ 'ਚੋਂ।
ਫਿਰ ਇੰਡੀਆ ਔਰ ਚਾਈਨਾ ਦਾ ਬਾਰਡਰ ਵੀ ਟੁੱਟ ਜਾਂਦਾ ਹੈ, ਕਿਉਂਕਿ ਲਦਾਖ ਔਰ ਉਹ ਦੂਸਰਾ ਸਾਰਾ ਹਿੱਸਾ ਵਿੱਚ ਹੀ ਜਿਹੜਾ ਉਹ ਕਸ਼ਮੀਰੀਆਂ ਦਾ ਸੋਲੂਸ਼ਨ ਵੀ ਨਿਕਲ ਆਉਂਦਾ, ਉਹਨਾਂ ਨੂੰ ਵੀ ਆਜ਼ਾਦੀ ਦਾ ਹੱਕ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ 25 ਵਰ੍ਹੇ ਹੋ ਗਏ ਨੇ ਇਸ ਨੂੰ ਇੰਡੀਆ ਤਾਂ ਸੈਲੀਬ੍ਰੇਟ ਕਰਦਾ ਐਜ਼ ਏ ਗ੍ਰੇਟ ਟੈਕਨੋਲੋਜੀ ਡੇ, ਔਰ ਇਹ ਅਫਸੋਸ ਹੈ ਕਿ ਜਦੋਂ ਇਹ ਭਾਰਤ ਨੇ ਧਮਾਕੇ ਕੀਤੇ ਔਰ ਭਾਰਤ ਦੇ ਜਿਹੜੇ ਹਿੰਦੂ ਤਵੀ ਨੇ ਉਹ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਨਾਚ ਕਰ ਰਹੇ ਸੀ, ਤਾਂ ਬਾਹਰਲਿਆਂ ਨੇ ਆਰਟੀਕਲ ਲਿਖਿਆ, ਉਹਨਾਂ ਨੇ ਕਿਹਾ ਵਟ ਕਾਈਂਡ ਆਫ ਪੀਪਲ ਦੇ ਆਰ ਡਾਂਸਿੰਗ ਫॉर ਦਾ ਨਿਊਕਲੀਅਰ ਡਿਸਟਰਕਸ਼ਨ। ਕਿਉਂਕਿ ਇੱਥੇ ਤਾਂ ਜੇ ਕਿਸੇ ਦਾ ਨਿਊਕਲੀਅਰ ਵੇਸਟ ਵੀ ਕਿਸੇ ਖਿੱਤੇ 'ਚ ਜਾ ਕੇ ਸੁੱਟਣਾ ਹੋਵੇ ਤਾਂ ਲੋਕ ਖਲੋ ਜਾਂਦੇ ਨੇ ਦੂਜਾ। ਔਰ ਇਕੱਲਾ ਇਹ ਨਹੀਂ ਹੈ, ਇਹਨਾਂ ਦਾ ਡੈਲੀਬਰੇਟਲੀ ਪੋਖਰਾਨ 'ਚ ਕਰਨਾ, ਪੰਜਾਬ ਜਾ ਕੇ ਤੁਸੀਂ ਗੁਜਰਾਤ ਦੇ ਜਾਂ ਦੂਜੇ ਹੋਰ ਥਾਂ 'ਤੇ ਕਰੋ। ਔਰ ਉਹਦਾ ਇਹ ਇਫੈਕਟ ਵੀ ਸੀ ਕਿ ਉਹਦਾ ਅੱਜ ਵੀ ਜਿੱਥੇ ਇਹਨਾਂ ਨੇ ਕੀਤਾ ਉਹਦੇ ਆਲੇ ਦੁਆਲੇ 'ਚ ਰੇਡੀਏਸ਼ਨ ਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ। ਇਮੀਡੀਏਟ ਵਿਕਟਮ ਇਹਦਾ ਸੀ ਦਰਬਾਰਾ ਸਿੰਘ। ਇੱਕ ਦਰਬਾਰਾ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਹੋਇਆ ਜਿਹਨੂੰ ਸੰਤ ਪਿੰਡਾਂ ਵਾਲੇ ਜ਼ਕਰੀਆ ਕਹਿੰਦੇ ਸੀ। ਇੱਕ ਦਰਬਾਰਾ ਸਿੰਘ ਨਕੋਦਰ ਦਾ ਰਹਿਣ ਵਾਲਾ ਰਾਜਸਥਾਨ ਦਾ ਗਵਰਨਰ ਸੀ ਜਦੋਂ ਕਿ ਇਹ ਜਿਹੜਾ 11 ਮਈ 1998 ਨੂੰ ਧਮਾਕੇ ਕੀਤੇ ਗਏ। ਇਹ ਵੀ ਸਾਈਟ ਤੇ ਗਿਆ, ਉਹਦੇ ਨਾਲ ਡਾਕਟਰ ਆਜ਼ਾਦ ਔਰ ਵਾਜਪਾਈ ਪ੍ਰਾਈਮ ਮਿਨਿਸਟਰ ਸੀ। ਔਰ ਜਿਉਂ ਹੀ ਉੱਥੋਂ ਵਾਪਸ ਆਇਆ 48 ਘੰਟੇ ਦੇ ਵਿੱਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਸੀ। ਔਰ ਉਦੋਂ ਇਹ ਖਬਰ ਇਹਨਾਂ ਨੇ ਦਬਾ ਦਿੱਤੀ ਸੀ, ਪਰ ਇਹ ਜਿਹੜੇ ਉਹਨਾਂ ਦੇ ਇੱਕ ਐਕਸਪਰਟ ਨੇ ਪ੍ਰਾਈਵੇਟਲੀ ਬਾਅਦ 'ਚ ਕਿਸੇ ਹੋਰ ਤੇ ਕਿਹਾ ਕਿ ਵੀ ਜੀ ਇਹ ਉਹਦਾ ਅਸਰ ਹੋ ਸਕਦਾ, ਕਿਉਂਕਿ ਅਦਰਵਾਈਜ਼ ਤਾਂ ਇੰਨੀ ਖੁਸ਼ੀ ਦੀ ਗੱਲ ਸੀ, ਲੋਕ ਤਾਂ ਨੱਚ ਰਹੇ ਸੀ ਜੀ ਅਸੀਂ ਨਿਊਕਲੀਅਰ ਬਣ ਗਏ। ਲੇਕਿਨ ਦਰਬਾਰਾ ਸਿੰਘ ਪਹਿਲੀ ਕੈਜੂਅਲਟੀ ਸੀ। ਔਰ ਇਕੱਲਾ ਇਹੀ ਨਹੀਂ, ਇਹਨਾਂ ਨੇ ਜਿਵੇਂ ਫਿਰ ਰਿਡੀਕਿਊਲ ਕੀਤਾ ਜਦੋਂ ਇੰਦਰਾ ਗਾਂਧੀ ਨੇ ਪਹਿਲਾ ਕਰੂੜ ਧਮਾਕਾ 1974 'ਚ ਕੀਤਾ ਸੀ, ਉਹਦਾ ਜਿਹੜਾ ਉਹਨਾਂ ਨੇ ਕੋਡ ਨੇਮ ਰੱਖਿਆ ਸੀ ਸਮਾਈਲਿੰਗ ਬੁੱਧਾ, ਕਿ ਬੁੱਧ ਸਮਾਈਲ ਕਰ ਰਿਹਾ, ਬੁੱਧ ਦੇ ਉੱਤੇ ਤਨ ਜਿਹੜਾ ਅਹਿੰਸਾ ਪਰਮੋ ਧਰਮਾ ਕਰਦਾ। ਔਰ ਇਹ ਜਦੋਂ ਇਹਨਾਂ ਨੇ ਪੋਖਰਾਨ 'ਚ 11 ਮਈ 1998 ਨੂੰ ਕੀਤਾ, ਇਹਦਾ ਕੋਡ ਨੇਮ ਸੀ ਲਾਫਿੰਗ ਬੁੱਧਾ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜਿਵੇਂ ਬੁੱਧ ਧਰਮ ਦਾ ਸਫਾਇਆ ਕੀਤਾ ਇਵੇਂ ਇਹਨਾਂ ਨੇ, ਔਰ ਐਲਾਨਨਾਮੇ ਦੇ ਵਿੱਚ ਸ਼ੰਕਰਾ ਦੀ ਗੱਲ, ਬੁੱਧ ਧਰਮ ਦੀ ਗੱਲ ਬਾਰ-ਬਾਰ ਹੈ ਕਿ ਭਾਈ ਉਸੇ ਲਾਈਨ ਦੇ ਉੱਤੇ ਸ਼ਾਸਤਰ ਔਰ ਸ਼ਸਤਰ। ਸੋ ਅੱਜ ਦਾ ਦਿਨ ਮੈਂ ਸਮਝਦਾ ਇਹ ਸਾਡੇ ਲਈ ਵੀ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਦਾ ਇਹ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਆਪਣੀ ਬਫਰ ਸਟੇਟ ਕ੍ਰੀਏਟ ਕਰਨੀ ਹੈ। ਅਦਰਵਾਈਜ਼ ਜੇ ਅਸੀਂ ਰਾ ਮਟੀਰੀਅਲ ਹੀ ਬਣਨਾ, ਉਧਰ ਫੌਜ ਵੀ ਸਾਨੂੰ ਮਰਵਾ ਰਹੇ ਨੇ। ਹੋਇਆ ਜੀ ਪੁੰਛ ਦੇ ਵਿੱਚ ਹੋਇਆ, 5 ਮਰ ਗਏ, 4 ਸਿੱਖ ਨੇ, ਹੁਣ ਲਿਖੀ ਜਾਓ ਜੀ ਫਲਾਣਾ ਇਕਲੌਤਾ ਪੁੱਤਰ ਫਲਾਣਾ। ਕਿਉਂਕਿ ਇਵੇਂ ਹੀ ਜਦੋਂ ਤੁਸੀਂ ਕਿਸੇ ਦੇ ਰਹਿਮੋ ਕਰਮ ਤੇ ਹੋਵੋਗੇ, ਤੁਸੀਂ ਰਾ ਮਟੀਰੀਅਲ ਬਣ ਕੇ ਇਸਤੇਮਾਲ ਹੋਵੋਗੇ। ਉਹ ਅੰਗਰੇਜ਼ਾਂ ਨੇ ਵੀ ਕੀਤਾ, ਅੱਜ ਹਿੰਦੂ ਤਵੀ ਵੀ ਕਰ ਰਹੇ ਨੇ। ਸੋ ਬਫਰ ਸਟੇਟ ਖਾਲਿਸਤਾਨ ਹੀ ਇੱਕੋ ਇੱਕ ਸੋਲੂਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।